2-3 दिन पहला ये डिसाइडेड सी कि जी मोदी जिहड़ा है वो वर्चुअल कॉन्फ्रेंसिस एड्रैस करेगा। उन्हें कीतियां 2, उन्होंने आप ही कहा कि जी उहदे च आई कोई नहीं, नतीजा ही कोई नहीं निकलिया। हुण इन्होंने ऐलान कर दिता है कि मोदी 14, 16 ते 17 तरीक नूं 3 डेटां विच 15 गायब है कि वो 3 ਥਾਵਾਂ ਦੇ ਉੱਤੇ जी माझा मालवा ਦੁਆਬਾ ਦੀਆਂ 3 ਥਾਵਾਂ, ਪਠਾਨਕੋਟ, ਜਲੰਧਰ और ਅਬੋਹਰ ਉਹਨਾਂ ਦੇ ਵਿੱਚ ਐਡਰੈਸ ਕਰੇਗਾ। ਤੁਸੀਂ ਦੇਖੋ ਵੀ ਜਿਵੇਂ ਸੌਦਾ ਸਾਹਿਬ ਨੂੰ ਰਿਲੀਜ਼ ਕੀਤਾ 21 ਦਿਨਾਂ ਦੀ ਫਰਲੋ ਦੇ ਉੱਤੇ ਐਨ ਉਸ ਟਾਈਮਿੰਗ ਦੇ ਉੱਤੇ, ਔਰ ਇਹ ਜਿਹੜਾ ਸਾਰਾ ਮਾਹੌਲ ਹੁਣ ਇਹ ਜਿਹੜੀ ਖਬਰ ਹੈ ਲਵਾਈ ਇਹਨਾਂ ਨੇ कि जी ड्रोन और सुट लिया और ये RDX आ गया और फलाना आ गया, कोई ना कोई वाक़या ये करवा सकते हैं। जिन्हां नूं पंजाब दे विच 2015 च गुरु ग्रंथ साहब की बेदबी करने वाले अज तक 7 साल बाद नहीं लभे, जो भी वाक़या हुंदा है उन्हां नूं वो शनाखत नहीं हुंदी। तुसीं देखो किवें उन्हां दे कन्नां च भी आवाज़ आई, किवें बंदूकां सिद्धियां, गोली भी सीधी ड्रोन च वजी। 4.7 किलोग्राम RDX हूँ उपर 4 किलो से हूँ 4.7 हो गया भी। ये चाइना मेड पिस्टल नाल दी नाल उत्ते ब्रांड भी लिखिया सी भी मेड इन चाइना। 2 मैगजीन्स विद 22 बुलेट्स। मोदी कह रहा है BJP विल डू मच बैटर इन पंजाब दिस टाइम दैन एवर, सेज प्राइम मिनिस्टर मोदी, साइलेंट ऑन फिरोजपुर सिक्योरिटी लैब्स। व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि मीडिया रिपोर्टां अनुसार भारत के प्रधानमंत्री मोदी 14, 16 ਅਤੇ 17 फरवरी ਨੂੰ ਪੰਜਾਬ ਵਿੱਚ ਅੱਡ-ਅੱਡ ਥਾਵਾਂ ਤੇ 3 ਚੋਣ ਰੈਲੀਆਂ ਨੂੰ ਸੰਬੋਧਨ ਕਰੇਗਾ। ਪਹਿਲਾਂ ਮੋਦੀ ਆਪਣੀ ਜਾਨ ਨੂੰ ਖਤਰਾ ਦੱਸ ਕੇ ਆਪਣਾ ਪੰਜਾਬ ਦੌਰਾ ਵਿੱਚ ਹੀ ਛੱਡ ਕੇ ਭੱਜ ਗਿਆ ਸੀ। ਕੀ ਹੁਣ ਕੋਈ ਨਵੀਂ ਡਰਾਮੇਬਾਜ਼ੀ ਕੀਤੀ ਜਾਵੇਗੀ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो BJP जिस दी मां RSS है, ये हुण जिन्हां ने पावर हथियाण दे लई हज़ारां मुसलमानां दे खून दी होली खेडी 2002 च। असीं देखते हैं मोदी दी बैकग्राउंड की है, उस तो हिंदू हिरदे सम्राट बने और फिर किवें 2014 च पावर तक पहुँचे। उस तो बाद किवें भारत भर दे विच घट गिणतियां दा नक विच दम कीता होया है, एक तो बाद एक शरारत, एक तो बाद एक दमनकारी नीति। और असीं पिछले सैगमेंट च गल कीती है कि किवें करनाटका जिथे BJP दी हुकूमत है उत्थे उन्हां ने एक कॉलेज च जिहड़ा हिजाब दे मुद्दे नूं किवें उभारिया, किवें नफरत दी खेड खेडी जा रही है। और ये जिहड़ा सारा स्प्रैड है कल्ला करनाटका च नहीं, मध्य प्रदेश ਦੇ ਵਿੱਚ ਉਹਨਾਂ ਦਾ ਐਜੂਕੇਸ਼ਨ ਮਿਨਿਸਟਰ ਕਹਿੰਦਾ ਹੈ ਕਿ ਜੀ ਅਸੀਂ ਯੂਨੀਫਾਰਮ ਜਿਹੜਾ ਹੈ ਉਹ ਬਣਾ ਰਹੇ ਹਾਂ ਪॉलिसी ਫॉर द ਸਕੂਲ ਜਿੱਥੇ ਹਿਜਾਬ ਦੀ ਕੋਈ ਥਾਂ ਨਹੀਂ ਹੈ। ਔਰ ਇਹ ਸਾਰੇ ਪਾਸੇ ਹੀ ਇਸ ਨਫ਼ਰਤ ਨੂੰ, ਇਸ ਪੋਲਰਾਈਜੇਸ਼ਨ ਨੂੰ ਜਿਹੜਾ ਉਹ ਉਸ ਨੂੰ ਵਧਾਵਾ ਦਿੱਤਾ ਜਾ ਰਿਹਾ। ਪੰਜਾਬ ਗੁਰੂਆਂ ਦੀ ਵਰਸਾਈ ਧਰਤੀ, ਜਿੱਥੇ ਹਰ ਜ਼ਾਬਰ ਨੂੰ ਹਮੇਸ਼ਾ ਹੀ ਜਿਸ ਧਰਤੀ ਤੋਂ ਚੈਲੰਜ ਆਇਆ, ਉਹ ਜੇ ਤੁਸੀਂ ਸਦੀਆਂ ਦਾ ਇਤਿਹਾਸ ਦੇਖੋ ਤਾਂ ਫਿਰ ਇਸ ਗੱਲ ਦੀ ਜਿਹੜੀ ਹੈ ਉਹ ਗਵਾਹੀ ਦਿੰਦੀ ਹੈ ਉਸ ਖਿੱਤੇ ਦੀ ਤਾਰੀਖ ਕਿ ਉਸ ਧਰਤੀ ਦੇ ਅਣਖੀ ਬਲਕਾਰ ਯੋਧਿਆਂ ਨੇ ਹਰ ਜ਼ੁਲਮ ਕਰਨ ਵਾਲਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਸ ਨੂੰ ਵੰਗਾਰਿਆ। ਔਰ ਇਹੀ ਬੇਪਰਵਾਹ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਯਾਦ ਦਹਾਨੀ ਕਰਵਾਉਂਦੇ ਨੇ ਉਸ ਕਰੈਕਟਰ ਦੀ, ਔਰ ਪਿਛਲੇ 5.5 ਸਦੀਆਂ 'ਚ ਸਿੱਖ ਕੌਮ ਦੇ ਨਾਲ ਇਹ ਜਿਹੜੀ ਉਸ ਖਿੱਤੇ ਦੀ ਬਹਾਦਰੀ ਹੈ ਉਹ ਇੱਕ ਨਵੀਂ ਸ਼ੇਪ ਦੇ ਵਿੱਚ ਆਉਂਦੀ ਹੈ। ਔਰ ਉਸ ਧਰਤੀ ਦੇ ਬਲਕਾਰ ਯੋਧੇ ਉਸ ਪੀਰੀਅਡ ਦੇ ਵਿੱਚ ਜੇ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖੀਏ 18ਵੀਂ ਸਦੀ ਤੋਂ ਹੁਣ ਤੱਕ, ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ ਧਰਤੀ ਦਾ ਖਮੀਰ ਬਦਲਿਆ ਔਰ ਗੁਲਾਮੀ ਦੀਆਂ ਜੰਜੀਰਾਂ ਕੱਟਣ ਦੇ ਵਿੱਚ ਇਸ ਧਰਤੀ ਦੇ ਜਾਈਆਂ ਨੇ ਕਿੰਨਾ ਵੱਡਾ ਰੋਲ ਅਦਾ ਕੀਤਾ। ਔਰ ਇਹੀ ਹਿੰਦੂਤਵਾ ਦਾ ਮੋਦੀ ਦਾ ਰੱਥ 2014 ਚ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਰੋਕਿਆ, 2019 ਦੇ ਵਿੱਚ ਵੀ ਰੋਕਿਆ। ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਸਾਨ ਮੋਰਚਾ ਜਿਹੜਾ ਇੱਕ ਇਹਨਾਂ ਦੇ ਉਸ ਮੋਦੀ ਦੇ 2014 ਤੋਂ ਲੈ ਕੇ ਉਹ 7-8 ਸਾਲ ਦੇ ਪੀਰੀਅਡ ਦਾ ਉਹ ਕਾਂਡ ਬਣ ਗਿਆ, ਜਿਸ ਨੂੰ ਦੇਖ ਕੇ, ਜਿਸ ਨੂੰ ਪੜ੍ਹ ਕੇ
ਜਿਸ ਦੇ ਨਾਲ ਦੋ ਚਾਰ ਹੋ ਕੇ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ, ਬਹੁਤ ਤਕਲੀਫ ਹੋਈ ਹੈ। ਔਰ ਜਿਵੇਂ ਬ੍ਰਾਹਮਣਵਾਦ ਦਾ ਔਰ ਹਿੰਦੂਤਵਾ ਜਿਹੜਾ ਅੱਜ ਉਹਦਾ ਰੂਪ ਹੈ, ਉਸ ਨੇ ਹਰ ਹਾਰ ਨੂੰ ਜਿੱਤ 'ਚ ਬਦਲਣ ਦੇ ਲਈ ਝੂਠ ਦਾ ਸਹਾਰਾ, ਉਹਦਾ ਵੱਖਰਾ ਨੈਰੇਟਿਵ ਔਰ ਕੁਛ ਨਾ ਕੁਛ ਐਸਾ ਆਪਣੀਆਂ ਫੀਲਿੰਗਸ ਨੂੰ ਲੁਕਾ ਕੇ ਐਸਾ ਪ੍ਰਭਾਵ ਦੇਣ ਦੀ ਕੋਸ਼ਿਸ਼ ਜਿਹਦੇ ਥੱਲੇ ਦੂਸਰਾ ਠੱਗਿਆ ਜਾਏ, ਦੂਸਰਾ ਡਿਊਪ ਹੋਏ, ਦੂਸਰਾ ਇਹਨਾਂ ਦੇ ਡਿਸੈਪਟਿਵ ਜਾਲ ਦੇ ਵਿੱਚ ਫਸੇ। ਔਰ ਇਸ ਕਿਸਮ ਦਾ ਕਰਮ ਮੋਦੀ ਨੇ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨੇ 5 ਜਨਵਰੀ ਨੂੰ ਪੰਜਾਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਆਪਣਾ ਦੌਰਾ ਰੱਖਿਆ। ਲੇਕਿਨ ਪੰਜਾਬ ਦੇ ਲੋਕਾਂ ਨੇ ਔਰ ਖ਼ਾਸ ਤੌਰ 'ਤੇ ਸਿੱਖ ਕੌਮ ਨੇ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਔਰ ਜੋ ਕੁਛ ਇਹਨਾਂ ਦੇ ਲੀਡਰਾਂ ਨੇ ਉਸ ਪੀਰੀਅਡ 'ਚ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਕਿਹਾ, ਜੋ 750 ਤੋਂ ਜ਼ਿਆਦਾ ਕਿਸਾਨ ਸ਼ਹੀਦਾਂ ਦੀ ਗੱਲ ਉਹ ਭੁੱਲੇ ਨਹੀਂ ਸੀ। ਇਸ ਲਈ 70,000 ਤੋਂ 1 ਲੱਖ ਤੱਕ ਰੱਖੀ ਕੁਰਸੀ 'ਤੇ ਜਿਹੜਾ ਉਹ ਕੁਛ 100 ਬੰਦੇ ਹੀ ਜ਼ਬਰਦਸਤੀ ਉਹਨਾਂ ਨੂੰ ਲਿਆ ਕੇ ਉਹ ਬਿਠਾ ਸਕੇ ਔਰ ਉਹ ਉੱਥੋਂ ਹੀ ਵਾਪਸ ਮੁੜਿਆ ਰਾਹ 'ਚੋਂ। ਔਰ ਇਹ ਜਾਂਦਿਆਂ ਜਾਂਦਿਆਂ ਜੁਮਲਾ ਛੱਡ ਗਿਆ ਕਿ ਜੀ ਮੇਰੀ ਜਾਨ ਮੈਂ ਜ਼ਿੰਦਾ ਵਾਪਸ ਜਾ ਰਹਾ ਹੂੰ, ਇਹ ਥੈਂਕ ਯੂ ਕਰ ਦੇਣਾ ਚੰਨੀ ਕਾ। ਹੁਣ ਉਸ ਤੋਂ ਬਾਅਦ ਜ਼ਾਹਿਰ ਹੈ ਕਿ ਵੀ ਇੱਕਦਮ ਭਾਰਤ ਦੇ ਵਿੱਚ ਇੱਕ ਨਵੀਂ ਡਿਬੇਟ, ਜਿਵੇਂ ਪਿਛਲੇ ਵਰੇ ਦੀਆਂ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਦੋਂ ਕਿ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਉਹ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸੀ, ਜਿਵੇਂ ਸਿੱਖਾਂ ਦੇ ਖਿਲਾਫ ਨਫ਼ਰਤ ਔਰ ਇਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਹਮਲੇ ਹੁਣ ਵੀ ਸ਼ੁਰੂ ਹੋਏ, ਹੁਣ ਵੀ ਹੋਏ। ਇਹੀ ਕਾਰਾ ਜਿਹੜਾ ਉਹਨਾਂ ਨੇ 5 ਜਨਵਰੀ ਨੂੰ ਵੀ ਜਦੋਂ ਮੋਦੀ ਨੇ ਜਾ ਕੇ ਇਹ ਝੂਠਾ ਜਿਹੜਾ ਉਹ ਇੱਕ ਚਾਰਜ ਲਾਇਆ ਤੇ ਸਾਰੇ ਮੀਡੀਆ ਦੇ ਉੱਤੇ ਇੰਟਰਨੈਸ਼ਨਲ ਜਿਹੜਾ ਉਹਨਾਂ ਦੇ ਵੱਡੇ ਵੱਡੇ ਚੈਨਲਸ ਦੇ ਉੱਤੇ ਇਹੀ ਚਰਚਾ ਸ਼ੁਰੂ ਹੋ ਗਈ ਕਿ ਖਾਲਿਸਤਾਨੀਆਂ ਨੇ ਮਾਰ ਦੇਣਾ ਸੀ। ਅਮਰਿੰਦਰ ਨੇ ਤਾਂ ਪਾਕਿਸਤਾਨ ਨਾਲ ਜੋੜ ਕੇ ਕਿਹਾ ਜੀ ਉੱਥੋਂ ਤਾਂ ਇੰਨੇ ਮੀਲ ਦੂਰ ਸੀ ਪਾਕਿਸਤਾਨੀ ਸਰਹੱਦ ਤੋਂ। ਔਰ ਉਹ ਜਿਹੜੀ ਉਹਨਾਂ ਦੀ ਕੀ ਆ ਉਹ ਕਿਰਨ ਬੇਦੀ, ਉਹਨੇ ਕਿਹਾ ਜੀ ਉਹ ਪੁਲ ਜਿਹੜਾ ਉਹਦੇ ਥੱਲੇ ਤਾਂ ਬੰਬ ਲੱਗੇ ਹੋਏ ਸੀ, ਉਹ ਤਾਂ ਜੇ ਮੋਦੀ ਦਾ ਕਾਫਲਾ ਉੱਥੇ ਪਹੁੰਚ ਜਾਂਦਾ ਤੇ ਖਾਲਿਸਤਾਨੀਆਂ ਨੇ ਤਾਂ ਉਸ ਦੇ ਜਿਹੜੇ ਨੇ ਉਹ ਪਟਖਚੇ ਉਡਾ ਦੇਣੇ ਸੀ। ਹੁਣ ਇਹ ਸਾਰਾ ਇਹਨੂੰ ਇਸ ਲੈਵਲ ਤੱਕ ਕੀਤਾ ਗਿਆ, ਕਮੇਟੀ ਬਣਾਤੀ ਸੈਂਟਰ ਗਵਰਨਮੈਂਟ ਨੇ ਕਿ ਜੀ ਇਨਵੈਸਟੀਗੇਟ ਕਰੇਗੀ। ਜਦੋਂ ਚੀਫ ਮਿਨਿਸਟਰ ਪੰਜਾਬ ਨੇ ਉਸ ਪੀਰੀਅਡ ਠੀਕ ਸਟੈਂਡ ਲਿਆ, ਉਹਨੇ ਕਿਹਾ ਇਹ ਪੰਜਾਬੀ ਇਵੇਂ ਨਹੀਂ, ਆਪਣੇ ਮਹਿਮਾਨਾਂ ਲਈ ਤਾਂ ਅਸੀਂ ਤੁਹਾਡੇ ਲਈ ਗੋਲੀ ਖਾਣ ਨੂੰ ਤਿਆਰ ਹਾਂ, ਐਵੇਂ ਝੂਠਾ ਪ੍ਰਚਾਰ ਨਾ ਕਰੋ। ਉਹਨਾਂ ਨੇ ਆਪਣੀ ਕਮੇਟੀ ਬਣਾ ਦਿੱਤੀ ਪੰਜਾਬ ਸਰਕਾਰ ਨੇ। ਲੇਕਿਨ ਇਹਨਾਂ ਨੂੰ ਸੁਪਰੀਮ ਕੋਰਟ ਜਿਹੜਾ ਇਹਨਾਂ ਦੇ ਇਸ਼ਾਰੇ 'ਤੇ ਹੀ ਕੰਮ ਕਰਦਾ, ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਲੋਕ ਤਾਂ ਯਕੀਨ ਕਰਨਗੇ ਜਿਹੜੀ ਪੰਜਾਬ ਦੀ ਕਮੇਟੀ ਹੈ ਕਿ ਭਾਈ ਇਹ ਕੀ ਹੈ। ਉਹਨੇ ਸੁਪਰੀਮ ਕੋਰਟ ਨੇ ਨਾ ਤੁਸੀਂ ਵੀ ਨਾ ਬਣਾਓ, ਅਸੀਂ ਹੁਣ ਇਹਦੇ 'ਤੇ ਹੀਅਰਿੰਗ ਕਰਾਂਗੇ ਕਿ ਕੀ ਹੋਇਆ। ਹੁਣ ਜ਼ਾਹਿਰ ਹੈ ਕਿ ਜੇ ਇਹਨਾਂ ਦੀ ਬਿਆਨਬਾਜ਼ੀ ਨੂੰ ਸੱਚ ਮੰਨ ਲਈਏ ਕਿ ਮੋਦੀ ਦੀ ਜਾਨ ਨੂੰ ਖਤਰਾ ਸੀ, 5 ਜਨਵਰੀ ਨੂੰ ਉਹ ਆਇਆ। ਹੁਣ 5 ਜਨਵਰੀ ਤੋਂ ਬਾਅਦ ਜੇ ਹੁਣ ਅਚਾਨਕ ਹਾਲਾਂ ਹੋ ਇਹ ਰਿਹਾ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਨੂੰ ਜਾਂ ਪੰਜਾਬ ਦੇ ਲੋਕ ਜਿਹੜੇ ਬਿਲਕੁਲ ਇਹਨਾਂ ਦੇ ਮੂੰਹ 'ਤੇ ਥੁੱਕਦੇ ਨੇ, ਉਹਨਾਂ ਨੂੰ ਕਿਵੇਂ ਵਿਨ ਓਵਰ ਕੀਤਾ ਜਾਏ। 2-3 ਦਿਨ ਪਹਿਲਾਂ ਇਹ ਡਿਸਾਈਡਡ ਸੀ ਕਿ ਜੀ ਮੋਦੀ ਜਿਹੜਾ ਹੈ ਉਹ ਵਰਚੁਅਲ ਕਾਨਫਰੰਸਿਸ ਐਡਰੈਸ ਕਰੇਗਾ। ਉਹਨੇ ਕੀਤੀਆਂ 2, ਉਹਨਾਂ ਨੇ ਆਪ ਹੀ ਕਿਹਾ ਕਿ ਜੀ ਉਹਦੇ 'ਚ ਆਈ ਕੋਈ ਨਹੀਂ, ਨਤੀਜਾ ਹੀ ਕੋਈ ਨਹੀਂ ਨਿਕਲਿਆ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਜਾਂ ਇਹ ਕੋਈ ਖੇਡ ਖੇਡੀ ਜਾ ਰਹੀ ਹੈ ਕਿ ਵੀ ਕੀ ਡਰਟੀ, ਜਦੋਂ ਅਸੀਂ ਕਹਿੰਦੇ ਹਾਂ ਵੀ ਕੀ ਕੁੱਖ ਹੋ ਰਿਹਾ ਡਰਟੀ ਤੁਸੀਂ ਕਿਹਾ। ਹੁਣ ਇਸ ਸਾਰੇ ਨੂੰ ਅਸੀਂ ਇਸ ਨਜ਼ਰ 'ਚ ਦੇਖਦੇ ਹਾਂ। ਹੁਣ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਮੋਦੀ 14, 16 ਤੇ 17 ਤਰੀਕ ਨੂੰ 3 ਡੇਟਾਂ ਵਿੱਚ 15 ਗਾਇਬ ਹੈ ਕਿ ਉਹ 3 ਥਾਵਾਂ ਦੇ ਉੱਤੇ ਜੀ ਮਾਝਾ, ਮਾਲਵਾ, ਦੁਆਬਾ ਦੀਆਂ 3 ਥਾਵਾਂ, ਪਠਾਨਕੋਟ, ਜਲੰਧਰ ਔਰ ਅਬੋਹਰ, ਉਹਨਾਂ ਦੇ ਵਿੱਚ ਐਡਰੈਸ ਕਰੇਗਾ। ਜਲੰਧਰ PAP ਗਰਾਊਂਡ 'ਚ ਕਰੇਗਾ ਦੂਜਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ 5 ਜਨਵਰੀ ਨੂੰ ਇੰਨੀ ਵੱਡੀ ਸਾਜ਼ਿਸ਼ ਮੋਦੀ ਦੇ ਕਤਲ ਦੀ ਪੰਜਾਬ ਦੇ ਵਿੱਚ ਮੌਜੂਦ ਸੀ ਕਿ ਉਹ ਤਾਂ ਸ਼ੁਕਰ ਕਰੋ ਜ਼ਿੰਦਾ ਆ ਗਿਆ ਵਾਲਾ ਗੱਲ ਸੀ, ਤੇ ਅਜੇ ਤਾਂ ਮਹੀਨਾ ਡੇਢ ਹੋਇਆ ਉੱਥੇ ਕਿਹੜੇ ਉਹਨਾਂ ਨੇ, ਇਹ ਤਾਂ ਹੁੰਦਾ ਵੀ ਜਿੱਥੇ ਕੋਈ ਉਹ ਡਾਇਨਾਮਾਈਟ ਜਾਂ ਮਾਈਨਸ ਵਿਛਾਈਆਂ ਹੁੰਦੀਆਂ ਤੇ ਉਹ ਇੱਕ ਹੁੰਦਾ ਉਹਨਾਂ ਦਾ ਟੈਸਟ ਕਰਨ ਵਾਲਾ, ਉਹਦੇ ਦੇਖਦੇ ਨੇ ਕਿਸੇ ਨੇ ਜਾਣਾ ਹੁੰਦਾ ਵੀ ਹੁਣ ਕੀ ਪੰਜਾਬ ਦੇ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਉਹ ਦੇਖ ਲਿਆ ਵੀ ਕਿਤੇ ਖਾਲਿਸਤਾਨੀਆਂ ਨੇ ਮਾਈਨਸ ਤਾਂ ਨਹੀਂ ਦੱਬੀਆਂ ਹੋਈਆਂ, ਕੋਈ ਹੋਰ ਨਹੀਂ ਕੀਤਾ ਹੋਇਆ, ਕੋਈ ਸੁਸਾਈਡ ਬੰਬਰ ਨਾ ਆ ਜਾਏ, ਕੋਈ ਦੂਜਾ ਨਾ ਆ ਜਾਏ ਕਿ ਇੰਨਾ ਕੀਮਤੀ ਬੰਦਾ ਮੋਦੀ ਜਿਹੜਾ ਹਿੰਦੂ ਤਵੀਆਂ ਨੂੰ ਮਿਲਿਆ, ਭਗਵਾਨ ਦਾ ਅਵਤਾਰ। ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਕਹਿੰਦਾ ਇਹ ਬੰਦਾ ਨੇ ਸੁਪਰ ਹਿਊਮਨ ਹੈ, ਟ੍ਰੇਸਿਸ ਆਫ ਗॉड।
ਉਹ ਤੁਸੀਂ ਆਪਣਾ ਭਗਵਾਨ ਸਾਂਭ ਕੇ ਰੱਖੋ, ਦਿੱਲੀ 'ਚ ਰੱਖੋ, ਨਾਗਪੁਰ 'ਚ ਰੱਖੋ, ਤੁਸੀਂ ਫਿਰ ਪੰਜਾਬ 'ਚ ਉਹਨੂੰ ਲਿਆ ਕੇ ਜਿਹੜਾ ਆਪਣੇ ਭਗਵਾਨ ਨੂੰ ਕਰੋਗੇ ਤੇ ਭਗਵਾਨ ਤੁਹਾਡਾ ਜਿਹੜਾ ਉਹ ਕਿਵੇਂ ਮਹਿਫੂਜ਼ ਹੈ ਪੰਜਾਬ 'ਚ। ਜੀ ਲੇਕਿਨ ਅਸੀਂ ਮੈਂ ਮਹਿਸੂਸ ਕਰਦਾ ਹਾਂ ਕਿ ਵੀ ਇਹ ਕੋਈ ਨਾ ਕੋਈ ਡਰਟੀ ਗੇਮ ਵੀ ਹੋ ਸਕਦੀ ਹੈ, ਕਿਉਂਕਿ ਜਦੋਂ ਅਸੀਂ ਇਹ ਖਬਰਾਂ ਦੇਖਦੇ ਹਾਂ ਮੇਰੀ ਅੱਖ ਰਹਿੰਦੀ ਹੈ ਵੀ ਇਸ ਵੇਲੇ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਕੋਈ ਨਾ ਕੋਈ ਵਾਇਲੈਂਸ ਕਰਵਾਉਣੀ, ਔਰ ਇਹ ਖਬਰ ਵੀ ਨਾਲ ਲੱਗੀ ਹੋਈ ਹੈ। BSF fires at Pakistan drone, foils drugs, weapon smuggling bid in Punjab. BSF recovers RDX, IED making items. ਹੁਣ ਇਹ ਖਬਰ ਦਿੱਲੀ ਅੰਮ੍ਰਿਤਸਰ ਡੇਟ ਲਾਈਨ 'ਚ ਹੈ ਕਿ BSF ਨੂੰ ਦਿਨ ਦੇ ਵੇਲੇ ਨਜ਼ਰ ਆਇਆ ਕਿ ਕੋਈ ਡਰੋਨ ਆ ਗਿਆ ਔਰ ਉਹਨਾਂ ਨੇ ਉਹਦੇ 'ਤੇ ਫਾਇਰਿੰਗ ਕੀਤੀ। ਉਹਨਾਂ ਨੇ ਕਿਹਾ ਵੀ ਇਹ ਨਹੀਂ ਪਤਾ ਵੀ ਡਰੋਨ ਡਿੱਗ ਪਿਆ ਕਿ ਨਹੀਂ, ਪਰ ਉਸ ਤੋਂ ਬਾਅਦ ਜਦੋਂ ਉਸ ਏਰੀਏ ਦਾ ਜਿਹੜਾ ਉਹ ਉਸ ਦੀ ਭਾਲ ਕੀਤੀ ਗਈ, ਉਸ ਏਰੀਏ 'ਚ ਰਿਕਵਰਡ ਓਵਰ 4 ਕਿਲੋਗ੍ਰਾਮ ਆਫ RDX, 4 ਕਿਲੋ ਨਾਲ ਉਹਨਾਂ ਨੇ ਤਕੜੀ ਬੱਟਾ ਰੱਖਿਆ ਸੀ। ਜੋ ਹੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਤੋਲਿਆ ਵੀ ਕਿੰਨਾ ਹੈ, ਉਹ ਕਿਹਾ ਜੀ ਬਿਲਕੁਲ 4 ਕਿਲੋ RDX, ਇਹ ਪਿਸਟਲ, ਇੱਕ ਪਿਸਤੌਲ ਵੀ, ਐਂਡ ਇਹ bomb making items dropped in 2 packets by drone that flew from Pakistan into Indian form along the Punjab border। ਕਿ ਉੱਥੋਂ ਡਰੋਨ ਉੱਡਿਆ, ਉਹਨੇ ਬਿਲਕੁਲ 4 ਕਿਲੋ, ਕੋਈ ਸਟਾਕ ਵੱਧ ਘੱਟ ਨਹੀਂ ਸੀ, ਉਹ ਇਹ ਸੀ, ਔਰ ਪਿਸਤੌਲ ਵੀ ਇੱਕੋ ਹੀ ਸੀ, ਉਹਨਾਂ ਨੂੰ ਕੋਈ ਬਹੁਤਿਆਂ ਦੀ ਥਾਂ ਨਹੀਂ ਮਿਲੀ, ਔਰ ਅਦਰਵਾਈਜ਼ ਨਹੀਂ ਤਾਂ ਉਹਨਾਂ ਨੇ ਤਾਂ 5 ਪਿਸਤੌਲਾਂ ਰੱਖਣੀਆਂ ਸੀ। A spokesman of paramilitary force said troops fired after they heard a buzzing sound of suspected flying object coming from Pakistani side of the Indian side। ਇਹਨਾਂ ਦਾ ਮੱਛਰ ਦੀ ਆਵਾਜ਼ ਨਹੀਂ ਸੁਣਦੀ ਕੰਨ ਦੇ ਨੇੜੇ, ਉਹਨਾਂ ਨੂੰ ਉਸ ਡਰੋਨ ਦੀ ਆਵਾਜ਼ ਸੁਣੀ ਕਿ ਉਸ ਪਾਸਿਓਂ ਆ ਰਹੀ ਆ। ਉਹਨਾਂ ਨੇ ਸੀਟੀ ਮਾਰੀ ਹੋਮਗਾਰਡੀਆਂ ਵਾਂਗ, ਸਾਰੇ ਨਿਕਲੇ, ਉਹਨਾਂ ਨੇ ਬੰਦੂਕਾਂ ਤਾਂ ਨੂੰ ਕਰਤੀਆਂ ਔਰ ਉਹਨਾਂ ਨੇ ਡਰੋਨ 'ਤੇ ਫਾਇਰ ਕਰਤਾ। ਅਰਾਊਂਡ 1 AM ਇਨ ਪੰਜਗਰਾਈ ਏਰੀਆ ਆਫ ਗੁਰਦਾਸਪੁਰ ਡਿਸਟ੍ਰਿਕਟ, ਪੰਜਗਰਾਈ 'ਚ ਉਹਨਾਂ ਨੇ ਦੁਪਹਿਰੇ 1 ਵਜੇ ਉਹਨਾਂ ਦੇ ਕੰਨ ਬੋਲੇ, ਉਹਨਾਂ ਨੇ ਇੱਕਦਮ ਉਹਨਾਂ ਨੇ ਦੂਰਬੀਨਾਂ ਉਹਨਾਂ ਦੇ ਕੋਲ ਸੀ, ਉਹਨਾਂ ਨੇ ਦੇਖਿਆ ਵੀ ਡਰੋਨ ਆ ਗਿਆ, ਉਹਨਾਂ ਨੇ ਫਾਇਰਿੰਗ ਕਰਤੀ। A search was later conducted in the wheat farms of Kaggar and Singoke villages along the border, and BSF party recovered 2 yellow-colored packets lying about 20 meters apart, embedded in the wet soil। ਕਿ ਜੀ ਉਹਨਾਂ ਨੇ ਸਾਰੇ ਭਾਲ ਕੀਤੀ। ਦੇਖੋ ਕਿੰਨੀ ਐਫੀਸ਼ੈਂਸੀ ਹੈ। ਜਿਨ੍ਹਾਂ ਨੂੰ ਪੰਜਾਬ ਦੇ ਵਿੱਚ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅੱਜ ਤੱਕ 7 ਸਾਲ ਬਾਅਦ ਨਹੀਂ ਲੱਭੇ, ਜੋ ਵੀ ਵਾਕਿਆ ਹੁੰਦਾ ਉਹਨਾਂ ਨੂੰ ਉਹ ਸ਼ਨਾਖਤ ਨਹੀਂ ਹੁੰਦੀ। ਤੁਸੀਂ ਦੇਖੋ ਕਿਵੇਂ ਉਹਨਾਂ ਦੇ ਕੰਨਾਂ 'ਚ ਵੀ ਆਵਾਜ਼ ਆਈ, ਕਿਵੇਂ ਬੰਦੂਕਾਂ ਸਿੱਧੀਆਂ, ਗੋਲੀ ਵੀ ਸਿੱਧੀ ਡਰੋਨ 'ਚ ਵੱਜੀ, ਔਰ ਉਹ ਜਾਣ ਲੱਗੇ ਉਹ ਜਿਹੜਾ ਸੁੱਟ ਗਿਆ, ਇਹਨਾਂ ਨੇ ਐਨ ਭਾਲ ਕਰਕੇ ਨਾਲ ਤੋੜ ਲਿਆ ਵੀ 4 ਕਿਲੋ ਹੈ RDX। Initially, it was thought that the packets may be containing narcotics, but when they were opened, 4.7 kilogram RDX, ਹੁਣ ਉੱਪਰ 4 ਕਿਲੋ ਸੀ, ਹੁਣ 4.7 ਹੋ ਗਿਆ। ਵੀ ਪਹਿਲੀ ਹੋ ਸਕਦਾ ਤਕੜੀ 'ਚ ਨੁਕਸ ਹੋਏ, ਫਿਰ ਉਹ ਦੁਬਾਰਾ ਆ ਕੇ ਉਹਨਾਂ ਨੇ ਹਲਵਾਈ ਤੋਂ, ਜਿਹੜਾ ਹਲਵਾਈ ਉਹ ਜਿਹੜਾ ਉਹ ਮਠਿਆਈ ਤੋਲਦਾ ਲੱਡੂ, ਉਹਦੇ ਤੋਂ ਉਹਨਾਂ ਨੇ ਤੁਲਵਾਇਆ। ਇਹ ਚਾਈਨਾ ਮੇਡ ਪਿਸਟਲ, ਨਾਲ ਦੀ ਨਾਲ ਉੱਤੇ ਬ੍ਰਾਂਡ ਵੀ ਲਿਖਿਆ ਸੀ ਵੀ ਮੇਡ ਇਨ ਚਾਈਨਾ। 2 magazines with 22 bullets, 3 ਇਲੈਕਟ੍ਰੋਨਿਕ ਡੈਟੋਨੇਟਰਸ। ਤੁਸੀਂ ਦੇਖੋ ਝੂਠ ਬੋਲਦੇ ਨੇ ਇੰਨੀ ਖੂਬਸੂਰਤੀ ਦੇ ਨਾਲ। ਟਾਈਮਰ ਡਿਵਾਈਸ, ਡੈਟੋਨੇਟਿੰਗ ਕਾਰਡ, ਸਪਲਿੰਟਰ ਸੈਲਸ, ਸਟੀਲ ਕੰਟੇਨਰ, ਨਾਈਲਨ ਥ੍ਰੈਡ, ਇੱਕ ਧਾਗਾ ਵੀ ਸੀ ਨਾਈਲਨ ਦਾ ਨਾਲ, ਪਲਾਸਟਿਕ ਪਾਈਪ, ਪੈਕਿੰਗ ਮਟੀਰੀਅਲ ਐਂਡ ₹1 ਲੱਖ ਕੈਸ਼ ਵਰ ਰਿਕਵਰਡ। 1 ਲੱਖ ਰੁਪਈਆ ਪਤਾ ਨਹੀਂ ਕਿਹਦੇ ਵਿਚਾਰੇ ਤੋਂ ਰਾਹ ਜਾਂਦੇ ਤੋਂ ਖੋਇਆ ਹੋਣਾ, ਔਰ ਮੁੜ ਕੇ ਪਤਾ ਲੱਗਦਾ ਵੀ ਉਹ ਵੀ ਕਹਿਣ ਵੀ ਇਹ ਜਾਲੀ ਕਰੰਸੀ ਭੇਜੀ ਸੀ ਪਾਕਿਸਤਾਨ ਨੇ। ਇਹ ਕਰੰਸੀ ਵਾਰ ਵੀ ਚੱਲ ਰਹੀ ਹੈ। ਔਰ ਉਹਨਾਂ ਨੇ ਇਹ ਸਾਰੀ ਅੱਗੋਂ ਖਬਰ ਕਹਿ ਕੇ ਉਹਨਾਂ ਨੇ ਕਿਹਾ ਜੀ ਆਲਰੇਡੀ ਲੁਧਿਆਣੇ 'ਚ ਇੱਕ ਬੰਬ ਧਮਾਕਾ ਹੋਇਆ ਸੀ। ਔਰ ਇਸ ਹੁਣ ਤੁਸੀਂ ਇਸ ਖਬਰ ਦੀ ਸੈਂਸ 'ਚ ਪਠਾਨਕੋਟ ਜਾਣਾ ਉਹਨੇ, ਪਠਾਨਕੋਟ ਤੋਂ ਕਿੰਨੀ ਦੂਰ ਹੈ ਪਾਕਿਸਤਾਨੀ ਬਾਰਡਰ ਜੀ। ਹੁਣ ਅੰਦਾਜ਼ਾ ਲਾ ਲਓ ਕਿ ਭਾਈ ਉਹੀ ਡਰੋਨ ਜਿਹੜਾ ਹੁਣ ਉੱਥੇ ਇੰਨਾ ਸੁੱਟ ਗਿਆ ਔਰ ਇਹਨਾਂ ਨੇ ਕੀਤਾ। ਅਬੋਹਰ, ਹੁਣ ਅਬੋਹਰ ਫਾਜ਼ਿਲਕਾ ਉਹ ਵੀ ਪਾਕਿਸਤਾਨ ਸਾਈਡ, ਅਤੇ ਜਲੰਧਰ ਵੈਲ ਵਿਦਨ ਹੈ ਜਿਹੜਾ ਪੰਜਾਬ ਦਾ ਸੈਂਟਰ ਹੈ। ਸੋ ਕੁੱਲ ਮਿਲਾ ਕੇ ਮੈਂ ਜਦੋਂ ਇਸ ਖਬਰ ਨੂੰ ਦੇਖਦਾ, ਕਿਉਂਕਿ ਨਾਲ ਦੀ ਨਾਲ ਇਹ ਮੋਦੀ ਕਹਿ ਰਿਹਾ BJP ਵਿਲ ਡੂ ਮਚ ਬੈਟਰ ਇਨ ਪੰਜਾਬ ਦਿਸ ਟਾਈਮ ਦੈਨ ਐਵਰ, ਸੇਜ਼ ਪ੍ਰਾਈਮ ਮਿਨਿਸਟਰ ਮੋਦੀ, ਸਾਇਲੈਂਟ ਔਨ ਫਿਰੋਜ਼ਪੁਰ ਸਿਕਿਉਰਿਟੀ ਲੈਪਸ। ਜਦੋਂ ਉਹਨੂੰ ਪੁੱਛਿਆ ਜੀ ਫਿਰੋਜ਼ਪੁਰ ਵਾਲੇ 'ਚ, ਨਾ ਕਹਿੰਦਾ ਅਦਾਲਤ 'ਚ ਕੇਸ ਹੈ, ਸਬ ਜੂਡਿਸ। ਪਰ ਉਹ ਕਹਿੰਦਾ ਵੀ ਇੱਕ ਗੱਲ ਮੈਂ ਦੱਸ ਦੇਣਾ
ਕਿ ਇਸ ਵਾਰ ਅਸੀਂ ਪੰਜਾਬ ਦੇ ਵਿੱਚ ਅੱਗੇ ਨਾਲੋਂ ਬਿਹਤਰ ਪਰਫਾਰਮ ਕਰਾਂਗੇ। ਸੋ ਮੇਰਾ ਫੀਅਰ ਇਹ ਹੈ ਕਿ ਵੀ ਇਹ ਜਿਹੜੀ ਇਹਨਾਂ ਨੇ ਮੋਦੀ ਦੀ ਅਚਾਨਕ ਵਿਜ਼ਿਟ ਰੱਖ ਦਿੱਤੀ ਹੈ, ਕੋਈ ਨਾ ਕੋਈ ਇਹ ਡਰਟੀ ਖੇਡ ਵੀ ਖੇਡ, ਕਿਉਂਕਿ ਤੁਸੀਂ ਦੇਖੋ ਵੀ ਜਿਵੇਂ ਸੌਦਾ ਸਾਧ ਨੂੰ ਰਿਲੀਜ਼ ਕੀਤਾ 21 ਦਿਨਾਂ ਦੀ ਫਰਲੋ ਦੇ ਉੱਤੇ ਐਨ ਉਸ ਟਾਈਮਿੰਗ ਦੇ ਉੱਤੇ, ਔਰ ਇਹ ਜਿਹੜਾ ਸਾਰਾ ਮਾਹੌਲ ਹੁਣ ਇਹ ਜਿਹੜੀ ਖਬਰ ਹੈ ਲਵਾਈ ਹੈ ਇਹਨਾਂ ਨੇ ਕਿ ਜੀ ਡਰੋਨ ਔਰ ਸੁੱਟ ਲਿਆ ਔਰ ਇਹ RDX ਆ ਗਿਆ ਔਰ ਫਲਾਣਾ ਆ ਗਿਆ, ਕੋਈ ਨਾ ਕੋਈ ਵਾਕਿਆ ਇਹ ਕਰਵਾ ਸਕਦੇ ਨੇ, ਕੁਛ ਨਾ ਕੁਛ ਜਿਹੜਾ ਹੈ ਉਹ ਇਸ ਬਹਾਨੇ ਦੇ ਨਾਲ ਉਹ ਫਿਰ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੈ, ਜਾਂ ਜੇ ਸਿੱਖ ਕੌਮ ਨੂੰ ਉਹਨਾਂ ਨੇ ਅੱਗੋਂ ਟਾਰਗੇਟ ਕਰਨਾ ਹੈ ਤੇ ਉਹਨਾਂ ਦੇ ਲਈ ਇਹ ਸਾਰਾ ਮਾਹੌਲ ਉਹ ਸਿਰਜ ਰਹੇ ਨੇ ਇਸ ਕਿਸਮ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।